USA. Punjabi Radio USA. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 209 277 0113 ਦੇ ਉੱਤੇ। ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ www.chicagopizza.twist.com ਦੇ ਉੱਤੇ ਕੂਪਨ ਕੋਡ 1313 ਯੂਜ਼ ਕਰਕੇ 10% ਡਿਸਕਾਊਂਟ ਤੁਸੀਂ ਲੈ ਸਕਦੇ ਹੋ। ਅਤੇ ਨਾਲ ਹੀ ਕੰਗ ਟਰਾਂਸਪੋਰਟੇਸ਼ਨ ਵਾਲੇ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ, ਹਰ ਜਿਹੜੇ ਟਰੱਕ ਡਰਾਈਵਰ ਨੂੰ 60 ਸੈਂਟ ਪਰ ਮਾਈਲ ਜਿਹੜੇ ਉਹ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 5303019929 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਨੰਦਾ ਪੁਸ਼ਕਰ ਨੇ ਕੀਤੀ ਸੀ ਖੁਦਕੁਸ਼ੀ, ਚਾਰਜ ਸ਼ੀਟ ਦੇ ਵਿੱਚ ਸ਼ਸ਼ੀ ਥਰੂਰ ਦਾ ਨਾਮ ਹੀ ਸ਼ਾਮਲ। ਦੇਖੋ, ਇਹ ਜਿਹੜਾ ਮਾਮਲਾ ਸੀਗਾ 2014 ਦਾ, ਚਾਰਜ ਸ਼ੀਟ ਫਾਈਲ ਹੁੰਦਿਆਂ ਵੀ 4 ਸਾਲ ਲੱਗ ਜਾਂਦੇ ਆ। ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਮਾਮਲਾ ਕਿੰਨਾ ਪਚੀਦਾ ਹੋਊਗਾ। ਸੋ ਪਚੀਦਾ ਇਸ ਕਰਕੇ ਸੀਗਾ ਕਿਉਂਕਿ ਸ਼ਸ਼ੀ ਥਰੂਰ ਹੈ ਜਿਹੜਾ ਉਸ ਸਮੇਂ ਇੱਕ ਤੇ ਮੈਂਬਰ ਪਾਰਲੀਮੈਂਟ ਸੀਗਾ, ਇੱਕ ਸਾਬਕਾ ਕੇਂਦਰੀ ਮੰਤਰੀ ਸੀਗਾ। ਦੂਜੀ ਚੀਜ਼ ਇਹ ਸੀ ਕਿ ਕੁਛ ਦਿਨ ਪਹਿਲਾਂ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਇੱਕ ਬਹੁਤ ਵੱਡੀ ਖਬਰ ਆਈ ਸੀ ਕਿ ਸ਼ਸ਼ੀ ਥਰੂਰ ਦਾ ਝੁਕਾਅ ਜਿਹੜਾ ਇੱਕ ਪਾਕਿਸਤਾਨੀ ਪੱਤਰਕਾਰ ਵੱਲ ਹੋਇਆ, ਤੇ ਉਸ ਤੋਂ ਬਾਅਦ ਦੋਨਾਂ ਜੀਆਂ ਦਾ ਆਪੋ ਵਿੱਚ ਦੀ ਝਗੜਾ ਹੋਇਆ। ਅਗਲੇ ਦਿਨ ਉਹਦੀ ਲਾਸ਼, ਜਿਹੜੀ ਕਿ ਸੁਨੰਦਾ ਪੁਸ਼ਕਰ ਦੀ ਪਤਨੀ ਸੀ, ਉਹਦੀ ਲਾਸ਼ ਇੱਕ ਕਮਰੇ ਚੋਂ ਮਿਲਦੀ ਹੈ। ਤਾਂ ਉਸ ਤੋਂ ਬਾਅਦ ਫਿਰ ਇਹ ਜਾਂਚ ਪੜਤਾਲ ਚੱਲੀ ਗਈ, ਮਾਮਲਾ ਕੋਰਟ ਤੱਕ ਵੀ ਪਹੁੰਚਿਆ। ਸੁਬਰਾਮਨੀਅਮ ਸਵਾਮੀ ਤੇ ਇਹਨੂੰ ਹਾਈ ਕੋਰਟ ਤੱਕ ਵੀ ਲੈ ਗਿਆ ਸੀਗਾ। ਉਹ ਕਹਿੰਦਾ ਸੀਗਾ ਕਿ CBI ਨੂੰ ਇਨਵੈਸਟੀਗੇਸ਼ਨ ਦਿਓ ਔਰ ਇੱਕ ਕੋਰਟ ਦੀ ਨਿਗਰਾਨੀ ਦੇ ਵਿੱਚ ਕੋਈ SIT ਬਿਠਾਓ, ਇਸ ਤਰ੍ਹਾਂ ਦੀ ਜਾਂਚ ਪੜਤਾਲ ਉਹਨੇ ਮੰਗੀ। ਵੈਸੇ ਉਹ ਕੋਰਟ ਨੇ ਮੰਗ ਜਿਹੜੀ ਉਹ ਖਾਰਜ ਕਰ ਦਿੱਤੀ ਸੀਗੀ। ਤਾਂ 4 ਸਾਲ ਦੀ ਕਸ਼ਮਕਸ਼ ਤੋਂ ਬਾਅਦ ਹੁਣ ਪੁਲਿਸ ਨੇ ਇਹ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਆ, ਉਹਦੇ 'ਚ ਇੱਕ ਤੇ ਇਸ ਮੌਤ ਨੂੰ ਖੁਦਕੁਸ਼ੀ ਦੱਸਿਆ ਗਿਆ ਔਰ ਜ਼ਹਿਰ ਦਾ ਦੱਸਿਆ ਗਿਆ। ਹਾਲਾਂਕਿ ਪੱਕੇ ਤੌਰ ਤੇ ਨਹੀਂ ਦੱਸਿਆ ਗਿਆ ਕਿ ਉਹੀ ਜ਼ਹਿਰ ਆ, ਪਰ ਕਿਸੇ ਜ਼ਹਿਰ ਨੂੰ ਮੈਂਸ਼ਨ ਜ਼ਰੂਰ ਕੀਤਾ ਗਿਆ ਕਿ ਉਸ ਜ਼ਹਿਰ ਦੇ ਅੰਸ਼ ਆ ਜਿਹੜੇ ਉਹ ਬੋਡੀ 'ਚ ਪਾਏ ਗਏ ਆ। ਦੂਜੀ ਚੀਜ਼ ਜਿਹੜੀ ਕਿ ਮਹੱਤਵਪੂਰਨ ਆ ਸ਼ਸ਼ੀ ਥਰੂਰ ਦੇ ਲਿਹਾਜ਼ ਦੇ ਨਾਲ, ਕਿ ਸ਼ਸ਼ੀ ਥਰੂਰ ਦੇ ਬਾਬਤ ਇਸ FIR ਦੇ ਵਿੱਚ ਲਿਖਿਆ ਗਿਆ ਕਿ ਉਹਨੇ ਜਿਹੜੀ ਖੁਦਕੁਸ਼ੀ ਕੀਤੀ ਸੀ ਪੁਸ਼ਕਰ ਨੇ, ਤਾਂ ਉਹ ਖੁਦਕੁਸ਼ੀ ਕਿਤੇ ਨਾ ਕਿਤੇ ਮਾਨਸਿਕ ਸਰੀਰਕ ਸ਼ੋਸ਼ਣ ਤੋਂ ਜਾਂ ਪ੍ਰਤਾੜਨ ਤੋਂ ਇਹ ਕਿਤੇ ਨਾ ਕਿਤੇ ਪ੍ਰਭਾਵਿਤ ਸੀ। ਸੋ ਸ਼ਸ਼ੀ ਥਰੂਰ ਦਾ ਨਾਂ ਆ ਜਾਣਾ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ, ਮੈਂ ਕਹੂੰਗਾ ਕਿ ਇਸ ਸਮੇਂ ਦਾ ਕਾਂਗਰਸੀਆਂ ਦੀ ਝਟਕਾ ਸ਼ਸ਼ੀ ਥਰੂਰ ਲਈ ਤੇ ਹੈ ਹੀ ਹੈ। ਸੋ ਹੁਣ ਨਾਲ ਜੇ ਚਾਰਜ ਸ਼ੀਟ ਦੇ ਵਿੱਚੋਂ ਜੇ ਆਪਾਂ ਦੂਸਰਾ ਅੰਸ਼ ਪੜ੍ਹੀਏ ਤਾਂ ਉਹ ਇਹ ਆ ਕਿ ਹਾਲਾਂਕਿ ਉਹਨਾਂ ਨੇ ਕਿਹਾ ਕਿ ਸ਼ਸ਼ੀ ਥਰੂਰ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਲੱਗਦਾ ਕਿ ਜ਼ਿੰਮੇਵਾਰ ਹੈ, ਪਰ ਉਹਦੇ ਖਿਲਾਫ ਠੋਸ ਸਬੂਤ ਨਹੀਂ ਹੈ। ਸੋ ਨਾਲ ਇਹ ਵੀ ਚੀਜ਼ ਮੈਂਸ਼ਨ ਕੀਤੀ ਗਈ ਹੈ ਚਾਰਜ ਸ਼ੀਟ 'ਚ। ਸ਼ਾਇਦ ਇਹੀ ਡਿੱਕਾ ਸੀਗਾ, ਨਹੀਂ ਤੇ ਪਹਿਲਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤਾਂ ਦੂਸਰੀ ਧਿਰ ਦਾ ਬੰਦਾ ਫਸਾਉਣ ਲੱਗੇ ਮਿੰਟ ਮਾਰਦੀਆਂ ਇੱਥੇ ਸਿਆਸੀ ਧਿਰਾਂ, ਪਰ ਇੱਥੇ ਰੰਗਾ ਸ਼ਾਇਦ ਇਹੋ ਹੀ ਸੀਗਾ ਕਿ ਠੋਸ ਰੂਪ ਦੇ ਵਿੱਚ ਕੋਈ ਕਹਾਣੀ ਨੂੰ ਸਾਬਤ ਕਰਨ ਲਈ ਸਬੂਤ ਨਹੀਂ ਸੀਗਾ। ਤਾਂ ਇੱਕ ਵਾਰੀ ਫੇਰ ਇਹ ਕੁਛ ਹੋ ਰਿਹਾ ਕਿ ਚਾਰਜ ਸ਼ੀਟ ਜ਼ਰੂਰ ਫਾਈਲ ਹੋਈ ਆ ਕਿਉਂਕਿ ਕੋਰਟ ਦੇ ਵਿੱਚ ਸੁਣਵਾਈ ਆ, ਪਰ ਨਾਲ ਇਹ ਜ਼ਰੂਰ ਹੈ ਕਿ ਸ਼ਸ਼ੀ ਥਰੂਰ ਦੇ ਖਿਲਾਫ ਹਾਲੇ ਤੱਕ ਕੋਈ ਠੋਸ ਸਬੂਤ ਨਹੀਂ ਹੈ। ਬਹਰਹਾਲ ਫੇਰ ਇੱਕ ਵਾਰੀ ਸੁਣਵਾਈ ਹੋਊਗੀ, ਕੋਰਟ ਹੁਣ ਅੱਗੇ ਨਿਰਣਾ ਕਰੂਗੀ ਕਿ ਕੀ ਹੋਣਾ, ਪਰ ਸ਼ਸ਼ੀ ਥਰੂਰ ਲਈ ਇਹ ਕਾਫੀ ਵੱਡਾ ਝਟਕਾ। ਦੂਜੀ ਚੀਜ਼ ਇਹ ਆ ਕਿ ਇੱਕ ਹੋਰ ਕਾਂਗਰਸੀ ਦੀ ਵੀ ਅੱਜ ਦੀ ਰਾਤ ਜਿਹੜੀ ਆ ਉਹ ਬੇਚੈਨੀ ਵਾਲੀ ਆ, ਸ਼ਸ਼ੀ ਥਰੂਰ ਲਈ ਤੇ ਹੈ ਹੀ ਹੈ।
ਤਾਂ ਇਧਰ ਨਵਜੋਤ ਸਿੱਧੂ ਦਾ ਕੇਸ ਹੈ ਜਿਹੜਾ ਉਹ ਵੀ ਕੱਲ ਫੈਸਲੇ ਤੇ ਲੱਗ ਗਿਆ। ਯਾਨੀ ਕੱਲ ਨੂੰ ਨਵਜੋਤ ਸਿੱਧੂ ਦੇ ਸਿਆਸੀ ਕੈਰੀਅਰ ਦਾ ਜਾਂ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਜੇ ਆਪਾਂ ਲਾ ਲਈਏ ਤਾਂ ਬਹੁਤ ਵੱਡਾ ਫੈਸਲਾ ਹੋਣ ਜਾ ਰਿਹਾ। ਸੁਪਰੀਮ ਕੋਰਟ ਚੋਂ ਕੱਲ ਨੂੰ ਨਵਜੋਤ ਸਿੱਧੂ ਬਾਰੇ ਵੀ ਫੈਸਲਾ ਆਉਣ ਜਾ ਰਿਹਾ। ਤਾਂ ਇਸ ਕਰਕੇ ਅੱਜ ਦੀ ਰਾਤ ਜਿਹੜੀ ਆ ਉਹ ਸਿੱਧੂ ਤੇ ਵੀ ਭਾਰੀ ਆ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸਿੱਖ ਗੁਰੂਆਂ ਨੂੰ ਕਿਤਾਬ ਦੇ ਵਿੱਚ ਗਊ ਰੱਖਿਅਕ ਦੱਸਿਆ ਗਿਆ। ਦੇਖੋ ਕਿਤਾਬਾਂ ਦਾ ਵੀ ਇਸ ਵੇਲੇ ਨਾ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿ ਕੋਈ ਵਿਵਾਦ ਕਿਤੇ ਆ, ਕੋਈ ਵਿਵਾਦ ਕਿਤੇ ਆ। ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਕਿੱਡਾ ਖੜਖਈਆ ਪਿਆ। ਉਸ ਤੋਂ ਬਾਅਦ ਰਾਜਸਥਾਨ ਚੋਂ ਖਬਰ ਆ ਗਈ ਕਿ ਉੱਥੇ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਪੜ੍ਹਾਇਆ ਜਾ ਰਿਹਾ ਕਿ ਲੋਕਮਾਨਿਆ ਬਾਲ ਗੰਗਾਧਰ ਤਿਲਕ ਸੀਗੇ ਜਿਹੜੇ ਉਹ ਅੱਤਵਾਦ ਦੇ ਜਨਕ ਸੀਗੇ, ਉਹਨਾਂ ਨੂੰ ਇਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਉੱਥੇ ਤਿਲਕ ਜੀ ਨੂੰ। ਉੱਥੋਂ ਵੀ ਕਾਫੀ ਵੱਡੇ ਪੱਧਰ ਤੇ ਵਿਰੋਧ ਹੋਇਆ। ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਕਿ ਲੋਕ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਰਾਜਸਥਾਨ ਸਰਕਾਰ ਨੂੰ ਕੋਸ ਦਿੱਤਾ ਕਿ ਤੁਸੀਂ ਕੀ ਕਰਦੇ ਪਏ। ਪਹਿਲਾਂ ਤੇ ਹਲਦੀ ਘਾਟੀ ਦਾ ਤੁਸੀਂ ਉਹ ਨਤੀਜਾ ਹੀ ਬਦਲ ਦਿੱਤਾ। ਸਾਰਾ ਸੰਸਾਰ ਇਹ ਪੜ੍ਹਦਾ ਆਇਆ ਸੀ ਹੁਣ ਤੱਕ ਕਿ ਮਹਾਰਾਣਾ ਪ੍ਰਤਾਪ ਚੱਲਦੇ ਯੁੱਧ ਚੋਂ ਚੇਤਕ ਤੇ ਸਵਾਰ ਹੋ ਕੇ ਨਿਕਲ ਗਿਆ। ਚੇਤਕ ਉਦੋਂ ਸਕੂਟਰ ਨਹੀਂ ਸੀ ਹੁੰਦਾ, ਚੇਤਕ ਉਹਦੇ ਘੋੜੇ ਦਾ ਨਾਮ ਸੀ। ਤਾਂ ਇਹਨਾਂ ਨੇ ਬਾਅਦ ਚ ਹਲਦੀ ਘਾਟੀ ਦਾ ਯੁੱਧ ਹੈ ਜਿਹੜਾ ਉਹ ਇਸ ਤਰ੍ਹਾਂ ਕਰ ਦਿੱਤਾ ਕਿ ਮਹਾਰਾਣਾ ਪ੍ਰਤਾਪ ਜਿੱਤੂਗਾ। ਤਾਂ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ ਅੱਗੇ ਤੁਹਾਨੂੰ ਪਤਾ ਹੀ ਹੈ ਜੋ ਕੁਛ ਵਾਪਰਿਆ। ਉੱਥੋਂ ਮੁਗਲ ਕਾਲ ਦੀ ਜਿਹੜੀ ਹਿਸਟਰੀ ਸੀਗੀ ਉਹ ਨੈਗਲੈਕਟ ਕੀਤੀ ਗਈ, ਰੱਦ ਕੀਤੀ ਗਈ। ਉਹ ਸਾਰਾ ਕੁਛ ਹੈ ਜਿਹੜਾ ਉਹ ਚੱਲਦਾ ਹੈ ਸੀ। ਹੁਣ ਇਹ ਤਾਜ਼ਾ ਘਟਨਾਕ੍ਰਮ ਹੈ ਜਿਹੜਾ ਉਹ ਮਹਾਰਾਸ਼ਟਰ ਚੋਂ ਇੱਕ ਵਾਰ ਫੇਰ ਸਾਹਮਣੇ ਆਇਆ। ਉੱਥੇ ਦੱਸਦੇ ਆ ਕਿ ਇੱਕ ਨਾਗਪੁਰ ਦੀ ਕੋਈ ਪਬਲਿਸ਼ ਕੰਪਨੀ ਹੈ ਜਿਹਨੇ ਕੁਛ ਪੁਸਤਕਾਂ ਛਾਪੀਆਂ। ਤਾਂ ਇੱਕ ਪੁਸਤਕ ਖਾਸ ਤੌਰ ਤੇ ਬੜੀ ਜ਼ਿਆਦਾ ਵਿਵਾਦਤ ਹੋ ਰਹੀ ਆ। ਉਹ ਪੁਸਤਕ ਜਿਹੜੀ ਆ ਉਹਦੇ ਵਿੱਚ ਇਉਂ ਦਰਜ ਆ ਕਿ ਗੁਰੂ ਸਾਹਿਬਾਨ ਨੂੰ ਕਾਫੀ ਤੋੜ ਮਰੋੜ ਕੇ ਉਹਨਾਂ ਦੇ ਕਿਰਦਾਰ ਨੂੰ, ਉਹਨਾਂ ਦੇ ਜੀਵਨ ਨੂੰ ਦਿਖਾਇਆ ਗਿਆ। ਖਾਸ ਤੌਰ ਤੇ ਗੁਰੂ ਸਾਹਿਬਾਨ ਨਾਲ ਜੁੜੀ ਇਹ ਚੀਜ਼ ਕਿ ਉਹ ਗਊ ਰੱਖਿਅਕ ਸਨ ਜਾਂ ਇਸ ਤਰ੍ਹਾਂ ਜਹਾਂਗੀਰ ਵਾਲਾ ਜਿਹੜਾ ਐਪੀਸੋਡ ਆ ਗੁਰੂ ਤੇਗ ਬਹਾਦਰ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕੁਛ ਨਾ ਕੁਛ ਜਿਹੜੀ ਛੇੜਛਾੜ ਕੀਤੀ ਹੈ। ਸੋ ਕਾਫੀ ਕੁਛ ਹੈ ਇਸ ਕਿਤਾਬ ਦੇ ਵਿੱਚ। ਨੌਵੇਂ ਪਾਤਸ਼ਾਹ ਬਾਰੇ ਲਿਖਿਆ ਗਿਆ ਕਿ ਇਹਨਾਂ ਨੇ ਕਸ਼ਮੀਰੀ ਪੰਡਤਾਂ ਲਈ ਨਹੀਂ ਬਲਕਿ ਹਿੰਦੂ ਸਮੁਦਾਇ ਲਈ ਸ਼ਹਾਦਤ ਦਿੱਤੀ ਸੀਗੀ। ਸੋ ਜਹਾਂਗੀਰ ਵਾਲਾ ਐਪੀਸੋਡ ਹੈ ਉਹਦੇ ਚ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਇਹੋ ਜਿਹੀਆਂ ਦਿਖਾਈਆਂ ਗਈਆਂ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀਗਾ ਤਾਂ ਉਹ ਕਿਉਂਕਿ ਗਊ ਭਗਤ ਸਨ ਤਾਂ ਉਹਨਾਂ ਨੂੰ ਗਊ ਦੇ ਥੱਲੇ ਲਿਟਾਉਣ ਦਾ ਜਿਹੜਾ ਹੁਕਮ ਹੋਇਆ ਸੀਗਾ, ਗਊ ਕੱਟੀ ਗਈ ਸੀ ਉਸ ਸਮੇਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈਆਂ ਗਈਆਂ ਇਸ ਪੁਸਤਕ ਦੇ ਵਿੱਚ। ਹਾਲਾਂਕਿ ਮੈਂ ਕਾਫੀ ਕੋਸ਼ਿਸ਼ ਕੀਤੀ ਉਸ ਪੁਸਤਕ ਦੀ ਕਿਤੋਂ ਪ੍ਰਿੰਟਿੰਗ ਕਾਪੀ ਨਹੀਂ ਮਿਲੀ। ਹਾਲਾਂਕਿ ਟਾਈਮਜ਼ ਆਫ ਇੰਡੀਆ ਨੇ ਅੱਜ ਬੜੀ ਵੱਡੀ ਖਬਰ ਛਾਪੀ ਹੈ ਇਸ ਮੁੱਦੇ ਤੇ ਔਰ ਕਾਫੀ ਹੁਣ ਇੱਥੋਂ ਸਖਤ ਪ੍ਰਤੀਕਰਮ ਵੀ ਆਉਂਦੇ ਪਏ। ਪੰਜਾਬ 'ਚ ਲੋਕ ਭਲਾਈ ਸੰਸਥਾ ਦੇ ਜਿਹੜੇ ਪ੍ਰਧਾਨ ਆ ਬਲਦੇਵ ਸਿੰਘ ਸਰਸਾ, ਉਹਨਾਂ ਨੇ ਵੀ ਦੋਸ਼ ਲਾਇਆ ਕਿ ਸਾਰਾ ਕੁਛ ਜਿਹੜਾ ਕੀਤਾ ਕਰਾਇਆ ਉਹ ਹਿੰਦੂਤਵੀ ਜਿਹੜੇ ਕਾਰਕੁਨ ਨੇ ਇਹਨਾਂ ਦੇ ਉਹਨਾਂ ਦਾ ਹੀ ਕੀਤਾ ਕਰਾਇਆ। ਦੂਸਰੀ ਚੀਜ਼ ਸ਼ੱਕ ਇਹ ਜਤਾਇਆ ਜਾਂਦਾ ਕਿ ਇਹ ਸਾਰਾ ਕੁਛ ਹੈ ਜਿਹੜਾ RSS ਦੀ ਕਿਤੇ ਨਾ ਕਿਤੇ ਸ਼ਰਾਰਤ ਆ, ਕਿਉਂਕਿ ਦਾਵਾ ਕੀਤਾ ਜਾ ਰਿਹਾ ਕਿ ਜੋ ਕਿਤਾਬ ਦਾ ਐਡਰੈਸ ਆ ਪਬਲਿਸ਼ ਕੰਪਨੀ ਦਾ ਜਿਹੜਾ ਐਡਰੈਸ ਆ ਉਹ ਉਹੀ ਹੈ ਜੋ RSS ਦੀ ਹੈਡਕੁਆਟਰ ਦਾ ਐਡਰੈਸ ਆ। ਇੱਥੇ ਹੁਣ ਫਿਰ ਇੱਕ ਵਾਰੀ ਨਵਾਂ ਵਿਵਾਦ ਹੋ ਗਿਆ। ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਇਹ ਖਬਰ ਪੂਰੀ ਤਰ੍ਹਾਂ ਨਹੀਂ ਪਹੁੰਚੀ। ਕੌਮੀ ਮੀਡੀਆ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵੱਡੇ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਚ ਕੇ ਛਪੀ ਆ। ਹੋ ਸਕਦਾ ਕੱਲ ਨੂੰ ਇੱਥੋਂ ਦਾ ਲੋਕਲ ਮੀਡੀਆ ਛਾਪੇ, ਜਿਸ ਤੋਂ ਬਾਅਦ ਜਿਹੜਾ ਫਿਰ ਇੱਕ ਦਫਾ ਰੌਲਾ ਪਊਗਾ। ਪਰ ਜੋ ਕੁਛ ਵਾਪਰਦਾ ਪਿਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅੱਗੇ ਜਦੋਂ ਇਸ ਤਰ੍ਹਾਂ ਵਿਰੋਧ ਕੀਤਾ ਸੀ ਚੁਣਿੰਦਾ ਲੋਕਾਂ ਨੇ ਕਿ ਪੰਜਾਬ ਦੇ ਵਿੱਚ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ, ਖਾਸ ਤੌਰ ਤੇ ਗੁਰੂ ਕਾਲ ਨੂੰ ਇਸ ਸਕੂਲੀ ਸਿਲੇਬਸ ਦੇ ਵਿੱਚੋਂ ਜਾਂ ਤੇ ਮਨਫੀ ਕਰਨ ਦਾ ਯਤਨ ਕੀਤਾ ਜਾ ਰਿਹਾ ਜਾਂ ਘੱਟ ਕਰਨ ਦਾ ਯਤਨ ਕੀਤਾ ਜਾ ਰਿਹਾ, ਤਾਂ ਕੁਛ ਲੋਕ ਕਹਿੰਦੇ ਸੀ ਕਿ ਐਵੇਂ ਸੰਘ ਨੂੰ ਬਦਨਾਮ ਕਰਦੇ, ਐਵੇਂ ਤੁਸੀਂ ਸ਼ਰਾਰਤਾਂ ਕਰਦੇ ਹੋ, ਫਲਾਣਾ ਕਰਦੇ ਹੋ, ਧਮਕਾਣਾ ਕਰਦੇ ਹੋ। ਤਾਂ ਹੁਣ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਚਲੋ ਪੰਜਾਬ ਦੇ ਵਿੱਚ ਤੇ ਹੋ ਸਕਦਾ ਕਿ ਕਾਂਗਰਸ ਦੀ ਸਰਕਾਰ ਆ ਉਹਨੇ ਕੋਈ ਇਸ ਤਰ੍ਹਾਂ ਦੀ ਗੜਬੜੀ ਕਰ ਦਿੱਤੀ ਹੋਵੇ ਕਿਉਂਕਿ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਪਰ ਇੱਥੇ ਜੋ ਕੁਛ ਵਾਪਰਦਾ ਪਿਆ ਮਹਾਰਾਸ਼ਟਰ ਦੇ ਵਿੱਚ ਇਹਦਾ ਜਵਾਬ ਦੇਣਾ ਚਾਹੀਦਾ। ਔਰ ਦੂਜੀ ਗੱਲ ਆ ਕਿ ਥੋੜੇ ਦਿਨ ਪਹਿਲਾਂ ਅਕਾਲੀਆਂ ਨੂੰ ਸਿੱਖ ਇਤਿਹਾਸ ਨਾਲ ਬਹੁਤ ਹੇਜ ਜਾ ਗਿਆ ਸੀਗਾ। ਹੁਣ ਇਹਨਾਂ ਨੂੰ ਵੀ ਇਸ ਮਾਮਲੇ ਤੇ ਸਟੈਂਡ ਲੈਣਾ ਚਾਹੀਦਾ, ਉੱਥੇ ਪੁੱਛਣਾ ਚਾਹੀਦਾ ਕਿ ਆਖਰ ਇਹ ਸਾਜ਼ਿਸ਼ ਜਾਂ ਸ਼ਰਾਰਤ ਜਿਹਦੀ ਵੀ ਆ ਉਹ ਕਿਉਂ ਕਰਦਾ ਪਿਆ ਸੀ ਔਰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਔਰ ਇਹ ਪੁਸਤਕ ਜਿਹੜੀ ਉਹ ਛੇਤੀ ਤੋਂ ਛੇਤੀ ਹਟਾਉਣੀ ਚਾਹੀਦੀ ਆ। ਕਿਉਂਕਿ ਇਹ ਸਾਡਾ ਮੈਂ ਕਹੂੰਗਾ ਕਿ ਬੱਚਾ ਵੀ ਜਾਣਦਾ ਔਰ
ਇਹ ਕੰਧ ਤੇ ਲਿਖਿਆ ਸੱਚ ਹੈ ਕਿ ਗੁਰੂ ਸਾਹਿਬਾਨ ਜਿਹੜੇ ਸੀਗੇ ਉਹ ਸਿਧਾਂਤਕ ਲੜਾਈ ਲੜ ਰਹੇ ਸਨ, ਨਾ ਕਿ ਕਿਸੇ ਵਿਸ਼ੇਸ਼ ਵਰਗ ਦੀ, ਨਾ ਕਿ ਉਹ ਕਿਸੇ ਖਾਸ ਸਮੁਦਾਇ ਦੀ ਲੜਾਈ ਲੜਦੇ ਪਏ ਸਨ। ਇੱਕ ਸਿਧਾਂਤ ਦੀ ਲੜਾਈ ਸੀ, ਅਸੂਲ ਦੀ ਲੜਾਈ ਸੀਗੀ। ਸੋ ਸਿਧਾਂਤਾਂ ਦੀ ਲੜਾਈ ਨੂੰ ਇਸ ਤਰ੍ਹਾਂ ਮੋੜ ਦੇਣਾ ਕਿ ਉਹ ਗਊ ਪ੍ਰੇਮੀ ਸਨ ਜਾਂ ਫਲਾਣ ਟਮਕਾਂ, ਤਾਂ ਮੇਰੇ ਖਿਆਲ ਦੇ ਨਾਲ ਇਹ ਇਤਿਹਾਸ ਦੇ ਨਾਲ ਇੱਕ ਇਤਿਹਾਸਕ ਠੱਗੀ ਹੈ। ਸੋ ਇਹ ਚੀਜ਼ ਜਿਹੜੀ ਆ ਬਹੁਤ ਮਾੜੀ ਗੱਲ ਆ। ਔਰ ਇੱਥੇ ਜੋ ਕੁਛ ਕੀਤਾ ਜਾ ਰਿਹਾ ਉਹ ਇੱਕ ਦਿਨੀ ਮੱਛੀ ਵਿਆਉ ਪਿਆ ਕਿ ਕੋਈ ਮੰਨੇ ਜਾਂ ਨਾ ਮੰਨੇ ਕਿ ਜਿਹੜਾ ਘੱਟ ਗਿਣਤੀਆਂ ਦਾ ਨਿਆਰਾਪਨ ਆ ਉਹਨੂੰ ਖੋਖਲਾ ਕਰਨ ਲਈ ਇਸ ਤਰ੍ਹਾਂ ਦੇ ਸੱਭਿਆਚਾਰਕ ਹਮਲੇ ਜਾਂ ਇਤਿਹਾਸਕ ਹਮਲੇ ਜਿਹੜੇ ਉਹ ਅੰਦਰ ਕਰਕੇ ਕੀਤੇ ਜਾ ਰਹੇ ਆ। ਇਹ ਸੱਚ ਆ ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਖਹਿਰਾ ਦੀ ਗੱਡੀ ਰੋਕਣ ਤੋਂ ਬਾਅਦ ਕਾਂਗਰਸੀਆਂ ਨੇ ਪੁਲਿਸ ਵਾਲੇ ਕੁੱਟੇ। ਦੇਖੋ ਇਹ ਜਿਹੜਾ ਮਾਮਲਾ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਦੋ ਨੇ ਉਹ ਇੱਕੋ ਦਮ ਹੀ ਵਾਪਰੀਆਂ। ਜਿੱਦਾਂ ਕਿ ਝੋਕ ਹਰੀਅਰ ਦੇ ਵਿੱਚ ਇੱਕ ਧਰਨਾ ਲੱਗਾ ਸੀਗਾ, ਫਿਰ ਗੁਰੂ ਹਰਸਾਏ ਦੇ ਵਿੱਚ ਇੱਕ ਗੋਲੀ ਕਾਂਡ ਵਾਪਰਿਆ। ਉਸ ਤੋਂ ਪਹਿਲਾਂ ਜੀਰੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰੀ। ਤਾਂ ਜਿਹੜਾ ਝੋਕ ਹਰੀਅਰ ਦਾ ਧਰਨਾ ਉਹ ਇੱਕ ਜ਼ਮੀਨੀ ਵਿਵਾਦ ਆ। ਵੈਸੇ ਤੇ ਸਾਰੇ ਜਿਹੜੇ ਮੈਂ ਤਿੰਨੇ ਗਿਣਾਏ ਆ ਤੁਹਾਨੂੰ ਇਸ ਜ਼ਿਲ੍ਹੇ ਦੇ ਵਿੱਚ, ਉਹ ਤਿੰਨੇ ਹੀ ਜ਼ਮੀਨੀ ਵਿਵਾਦ ਆ। ਜਿਹੜੀ ਗੁਰੂ ਹਰਸਾਏ ਦੇ ਵਿੱਚ ਗੋਲੀ ਚੱਲੀ ਉਹ ਵੀ ਇੱਕ ਜ਼ਮੀਨੀ ਵਿਵਾਦ ਸੀ। ਉਹਦੇ 'ਚ ਵੀ ਦੋਸ਼ ਲੱਗਿਆ ਕਿ ਕੁਛ ਕਾਂਗਰਸੀ ਬੰਦਿਆਂ ਨੇ ਇੱਕ ਕੁੜੀ ਨੂੰ ਕਤਲ ਕੀਤਾ ਜ਼ਮੀਨ ਨੱਪਦਿਆਂ। ਤਾਂ ਦੂਜੇ ਪਾਸੇ ਜਿਹੜਾ ਜੀਰੇ ਵਾਲਾ ਮਸਲਾ ਸੀ ਉਹ ਵੀ ਜ਼ਮੀਨੀ ਵਿਵਾਦ ਸੀ, ਪਰ ਉਹਦੇ ਵਿੱਚ ਚੱਕਰ ਇਹ ਚੱਲਿਆ ਕਿ ਇਹਨਾਂ ਨੇ ਜਾ ਕੇ ਲਾਸ਼ ਦੀ ਬੇਅਦਬੀ ਕਰ ਦਿੱਤੀ ਰਾਤ ਨੂੰ। ਇਹਨਾਂ ਦੇ ਆਪਣੇ ਕੁਛ ਬੰਦਿਆਂ ਨੇ ਇੱਕ ਵੱਟਾ ਚਲਾ ਦਿੱਤਾ, ਲਾਸ਼ ਨੂੰ ਧੋਣ ਦਾ ਵੀ ਯਤਨ ਕੀਤਾ ਗਿਆ, ਇੱਥੋਂ ਤੱਕ ਦੋਸ਼ ਲੱਗੇ। ਤਾਂ ਜਿਹੜਾ ਝੋਕ ਹਰੀਅਰ ਵਾਲਾ ਮਾਮਲਾ ਇਹ ਵੀ ਜ਼ਮੀਨੀ ਵਿਵਾਦ ਆ। ਤਾਂ ਇਹਦੇ 'ਚ ਦੋਸ਼ ਇਹ ਲੱਗਦਾ ਕਿ ਜਿਹੜਾ ਉੱਥੋਂ ਦਾ ਕਾਂਗਰਸੀ ਵਿਧਾਇਕ ਆ ਉਹਦਾ ਰਿਸ਼ਤੇਦਾਰ ਇੱਥੇ 26-27 ਕਿੱਲੇ ਜ਼ਮੀਨ ਨੱਪ ਕੇ ਬੈਠਾ ਤੇ ਇਹਦੇ ਵਿਰੋਧ ਦੇ ਵਿੱਚ ਦੋ ਬੀਬੀਆਂ ਜਿਹੜੀਆਂ ਬਿਰਧ ਬੀਬੀਆਂ ਉਹ ਧਰਨੇ ਤੇ ਬੈਠੀਆਂ ਤੇ ਦੱਸਦੇ ਆ ਕਿ ਸੁਖਪਾਲ ਖਹਿਰਾ ਜਾ ਰਿਹਾ ਸੀਗਾ, ਉਸ ਜਗ੍ਹਾ ਤੇ ਜਾਣ ਰਿਹਾ ਸੀਗਾ। ਰਸਤੇ ਦੇ ਵਿੱਚ ਜਦੋਂ ਉਹ ਮਿਲ ਕੇ ਚੱਲਿਆ ਸੀਗਾ ਫਿਰੋਜ਼ਪੁਰ ਪ੍ਰਸ਼ਾਸਨ ਦੇ ਕੋਲ, ਤੇ ਇਹਨਾਂ ਨੇ ਉਹਦੀ ਗੱਡੀ ਘੇਰ ਲਈ ਕਾਂਗਰਸੀਆਂ ਨੇ। ਤਾਂ ਜਦੋਂ ਗੱਡੀ ਘੇਰ ਲਈ ਸੜਕ ਦੇ ਵਿੱਚ, ਹੁਣ ਦੇਖੋ ਆਪੋਜੀਸ਼ਨ ਲੀਡਰ ਆ, ਮੰਤਰੀ ਇੱਕ ਤਰ੍ਹਾਂ ਦੇ ਨਾਲ, ਮੰਤਰੀ ਜਿੰਨੇ ਇਖਤਿਆਰ ਹੈ ਉਹਦੇ, ਤਾਂ ਜਦੋਂ ਉਹਦੀ ਗੱਡੀ ਘੇਰੀ ਗਈ ਪੁਲਿਸ ਵਾਲੇ ਵਿੱਚ ਆ ਗਏ। ਪੁਲਿਸ ਵਾਲਿਆਂ ਦੀ ਤਾਦਾਦ ਵੀ ਅੱਛੀ ਖਾਸੀ ਸੀਗੀ, ਜਿਆਦੀ ਤਾਦਾਦ ਉਹਨਾਂ ਦੀ ਵੀ ਹੈ ਨਹੀਂ ਸੀ, ਬਰੋਬਰ ਹੀ ਸੀਗੇ। ਤਾਂ ਉੱਥੇ ਹੋਇਆ ਕਿ ਪਹਿਲਾਂ ਤਾਂ ਗੱਡੀ ਖਾਸੀ ਦੇਰ ਇਹਨਾਂ ਨੇ ਉਹਦੀ ਜਾਣਕਾਰੀ ਰੱਖੀ। ਬਾਅਦ ਦੇ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬਲਪੂਰਵਕ ਉੱਥੋਂ ਹਟਾਉਣ ਦਾ ਯਤਨ ਕੀਤਾ ਤੇ ਉਹਦੇ ਗੱਲ ਪੈ ਗਈ ਪੁਲਿਸ ਦੇ, ਇੱਥੋਂ ਤੱਕ ਕਿ ਡੰਡੇ ਡੰਗੋਰੀਆਂ ਉਹਨਾਂ ਦੇ ਖੋਲ੍ਹੇ ਤੇ ਧੱਕਾ-ਮੁੱਕੀ ਵੀ ਕੀਤੀ ਆ। ਇੱਕ ਪੁਲਿਸ ਵਾਲੇ ਨੂੰ ਤੇ ਵਾਹਵਾ ਇਹਨਾਂ ਨੇ ਲਿਪਿਆ ਫੜ ਕੇ ਉੱਥੇ। ਸੋ ਇਹ ਜਿਹੜੀ ਘਟਨਾ ਵਾਪਰੀ ਹੈ ਆਪਣੇ ਆਪ ਦੇ ਵਿੱਚ ਬੜੀ ਨਿੰਦਣਯੋਗ ਆ। ਦੇਖੋ ਸੁਖਪਾਲ ਖਹਿਰਾ ਆ ਰਿਹਾ, ਸੁਖਪਾਲ ਖਹਿਰਾ ਦਾ ਹੱਕ ਆ, ਉਹ ਆਪੋਜੀਸ਼ਨ ਲੀਡਰ ਆ। ਜੇ ਕਿਤੇ ਉਹ ਜਾਂਦਾ ਉਹਦਾ ਲੋਕਤੰਤਰਿਕ ਅਧਿਕਾਰ ਆ, ਸੰਵਿਧਾਨਕ ਅਧਿਕਾਰ ਆ, ਉਹ ਜਾ ਕੇ ਆਪਣਾ ਇਸਤੇਮਾਲ ਕਰਦਾ। ਤੁਹਾਨੂੰ ਢਿੱਡ 'ਚ ਕੀ ਪੀੜ ਹੁੰਦੀ ਆ? ਤੁਸੀਂ ਆਪਣੇ ਪੱਧਰ ਤੇ ਦੇਖੋ, ਇਹਨਾਂ ਨੇ ਉਸ ਧਰਨੇ ਨੂੰ ਫੇਲ ਕਰਨ ਲਈ ਬਰੋਬਰ ਕਾਂਗਰਸੀਆਂ ਨੇ ਧਰਨਾ ਲਾਇਆ ਹੋਇਆ ਉੱਥੇ। ਤੁਸੀਂ ਆਪਣਾ ਜੋ ਸੰਵਿਧਾਨਕ ਰਾਈਟ ਹੈ ਆਪਣਾ ਇਸਤੇਮਾਲ ਕਰੀ ਚੱਲੋ, ਦੂਜੇ ਨੂੰ ਤੇ ਕਰਨ ਤੋਂ ਨਾ ਤੁਸੀਂ ਰੋਕੋ। ਤਾਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਆ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਆ ਕਿ ਇੱਕ ਲੀਡਰ ਦੀ ਗੱਡੀ ਨਾ ਸਿਰਫ ਰੋਕੀ ਗਈ, ਬਲਕਿ ਜਿਹੜੀ ਮੌਕੇ ਤੇ ਪਹੁੰਚੀ ਪੁਲਿਸ ਆ ਉਹਨੂੰ ਸ਼ਰੇਆਮ ਕੁੱਟਿਆ ਗਿਆ ਚੱਲਦੇ ਕੈਮਰਿਆਂ ਦੇ ਸਾਹਮਣੇ। ਹੁਣ ਇਹ ਪੁਲਿਸ ਵੀ ਵਿਚਾਰ ਲਵੇ, ਕਿਉਂਕਿ ਪੁਲਿਸ ਹਮੇਸ਼ਾ ਹੁਕਮਰਾਨ ਧਿਰ ਦਾ ਪੱਖ ਪੂਰਦੀ ਹੈ। ਤਾਂ ਉਹਨੂੰ ਦੇਖਣਾ ਚਾਹੀਦਾ ਕਿ ਹੁਣ ਤੁਸੀਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਪੰਜਾਲੀ ਗੱਲ 'ਚ ਪਵਾ ਕੇ ਤੁਰੀ ਜਾਣਾ। ਕਿਉਂਕਿ ਇਹੋ ਜਿਹੀਆਂ ਖਬਰਾਂ ਕਿ ਆਉਂਦੀਆਂ ਹੁੰਦੀਆਂ ਸੀ ਨਾ ਕਿ ਮਲੂਕਾ ਸਾਹਿਬ ਨੇ ਉੱਤੇ ਫਲਾਣੇ ਨਾਲ ਇਸ ਤਰ੍ਹਾਂ ਗੱਲ ਕੀਤੀ ਆ, ਫਲਾਣੇ ਮੁਲਾਜ਼ਮ ਨੂੰ ਏਦਾਂ, ਫਲਾਣੇ ਨੇ ਅਕਾਲੀ ਨੇ ਆਹ ਕਹਿਤਾ। ਉਹੀ ਚੀਜ਼ਾਂ ਹੁਣ ਇੱਥੇ ਜੇ ਵਾਪਰਨਗੀਆਂ ਤਾਂ ਫਿਰ ਫਰਕ ਕੀ ਨਜ਼ਰ ਆਊਗਾ? ਸੋ ਇਹਨਾਂ ਨੂੰ ਹੁਣ ਇੱਕ ਤੇ ਆਪ ਸਮਝਣਾ ਚਾਹੀਦਾ ਕਿ ਇਹ ਉਹੀ ਲੋਕ ਆ ਜਿਹੜੇ 10 ਸਾਲ ਪਿੱਟਦੇ ਹੁੰਦੇ ਸੀਗੇ ਕਿ ਸਾਨੂੰ ਅਕਾਲੀ ਤੰਗ ਬੜਾ ਕਰਦੇ ਆ, ਸਾਨੂੰ ਅਕਾਲੀ ਥਾਣੇ ਚਲੇ ਜਾ ਕੇ ਇਸ ਤਰ੍ਹਾਂ ਜਲੀਲ ਬੜਾ ਕਰਦਾ, ਫਲਾਣਾ ਸਾਨੂੰ ਇਹ ਆਹ ਕਰਦਾ, ਨਜਾਇਜ਼ ਕੇਸ ਪਾਉਂਦਾ। ਆਹ ਸਾਰੀਆਂ ਚੀਜ਼ਾਂ ਜਦੋਂ ਤੁਹਾਡੇ ਕੋਲ ਤਾਕਤ ਆਈ ਹੈ ਤੇ ਉਹੀ ਚੀਜ਼ਾਂ ਤੁਸੀਂ ਨਾਲ ਬੈ ਕਰਾ ਲਈਆਂ। ਇਹਨਾਂ ਨੂੰ ਆਪ ਵੀ ਸਮਝਣਾ ਚਾਹੀਦਾ ਕਿ ਤਾਕਤ ਵਕਤੀ ਤੌਰ ਤੇ ਹੁੰਦੀ ਹੈ, ਨਾ ਕਿ ਸਦੀਮੀ ਤੌਰ ਤੇ। ਕੱਲ ਤੁਹਾਡੇ ਕੋਲ ਹੈ ਨਹੀਂ ਸੀ, ਅਕਾਲੀਆਂ ਕੋਲ ਸੀ, ਅੱਜ ਤੁਹਾਡੇ ਕੋਲ ਹੋ ਸਕਦਾ ਕੱਲ ਨੂੰ ਕਿਸੇ ਹੋਰ ਕੋਲ ਹੋਵੇ। ਤਾਂ ਥੋੜਾ ਜਿਹਾ ਸੰਭਲ ਕੇ ਇਹਨਾਂ ਨੂੰ ਚੱਲਣ ਦੀ ਜ਼ਰੂਰਤ ਹੈ। ਇਹਨਾਂ ਦੀ ਹਾਈ ਕਮਾਂਡ ਹੈ ਜਿਹੜੀ, ਖਾਸ ਤੌਰ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਆ, ਉਹਨਾਂ ਨੂੰ ਵੀ ਹੈਲੀਕਾਪਟਰ ਤੋਂ ਉਤਰ ਕੇ ਥੱਲੇ ਦੇਖਣਾ ਚਾਹੀਦਾ ਧਰਤੀ ਤੇ ਕਿ ਇਹਨਾਂ ਦੇ ਬੰਦੇ ਕਰਦੇ ਕੀ ਪਏ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਕਹਿੰਦੇ ਜਥੇਦਾਰ ਦਿਆਲ ਸਿੰਘ ਕੋਲਿਆਵਾਲੀ ਦੇ ਬਕਾਇਆ ਮੜਨ ਦਾ ਇੱਕ ਮੰਤਰੀ ਨੇ ਕੀਤਾ ਦਾਅਵਾ। ਦੇਖੋ ਜਿਹੜਾ
ਦਾਅਵਾ ਕੀਤਾ। ਇਹ ਸਹਿਕਾਰਤਾ ਮੰਤਰੀ ਹੈ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਕੀਤਾ। ਉਹ ਕਹਿੰਦੇ ਆ ਕਿ ਦੇਖੋ ਘੁਰਕੀ ਮੈਂ ਦਿੱਤੀ ਸੀ ਜੀ, ਮੈਂ ਕਿਹਾ ਕਿ ਚੱਕ ਦਿਆਂਗੇ ਚੌਂਠੇ ਤੇਰੇ, ਤੂੰ ਜਲਦੀ ਤੋਂ ਜਲਦੀ ਕਰਜ਼ਾ ਮੋੜ ਦੇ। ਤੇ ਉਹਨੇ ਫਟਾਫਟ ਕਹਿੰਦਾ ਕਿ 2-30 ਲੱਖ ਦੇ ਚੈੱਕ ਸਾਨੂੰ ਮਾਰੇ ਆ ਤੇ 30 ਲੱਖ ਰੁਪਇਆ ਜਿਹੜਾ ਉਹਨੇ ਨਗਦ ਭੇਜ ਦਿੱਤਾ। ਸੋ ਇਹ ਅੱਜ ਦਾਅਵਾ ਕੀਤਾ ਗਿਆ। ਲੋਕ ਵੀ ਬੜੇ ਖੁਸ਼ ਆ, ਕਹਿੰਦੇ ਬੱਲੇ ਬੱਲੇ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਵਾਕਿਆ ਹੀ ਮਝੇ ਨਾਲ ਹੀ ਕੀਤੀ ਆ ਕਿ ਇਹੋ ਜਿਹੇ ਬੰਦੇ ਤੋਂ ਪੈਸੇ ਕਢਾ ਲਏ ਆ ਜਿਹੜੇ ਬੰਦੇ ਤੋਂ ਕੋਈ ਬੰਦਾ ਉਮੀਦ ਨਹੀਂ ਕਰ ਸਕਦਾ ਕਿ ਪੈਸੇ ਕਢਾ ਲੂਗਾ। ਕਿਉਂਕਿ ਥੋੜੇ ਦਿਨ ਪਹਿਲਾਂ ਇਹਦੀ ਇੰਟਰਵਿਊ ਹੋਈ ਦਿਆਲ ਸਿੰਘ ਕੋਲੇ ਵਾਲੀ ਦੀ, ਤੇ ਪੁੱਛਿਆ ਕਿ ਤੁਹਾਨੂੰ ਡਿਫਾਲਟਰ ਖਵਾਉਣਾ ਕਿਹੋ ਜਿਹਾ ਲੱਗਦਾ? ਕਹਿੰਦਾ ਕੋਈ ਫਰਕ ਨਹੀਂ ਪੈਂਦਾ। ਤੁਸੀਂ ਪੈਸੇ ਕਿਉਂ ਨਹੀਂ ਮੋੜੇ? ਕਹਿੰਦਾ ਕਿ ਮੈਂ ਤੇ ਉਮੀਦ ਰੱਖੀ ਸੀ ਵੀ ਕੈਪਟਨ ਮਾਫ ਕਰ ਦੂਗਾ। ਦੇਖੋ ਕਰੋੜ ਰੁਪਈਏ ਦੀ ਵੀ ਉਮੀਦ ਰੱਖੀ ਬੈਠੇ ਆ ਕਿਸਾਨ ਤੇ, ਕਿਉਂਕਿ ਆਪਣੇ ਆਪ ਨੂੰ ਕਿਸਾਨ ਗਿਣਦੇ ਆ ਨਾ। ਉਹ ਕਿਸਾਨ ਜਿਹੜੇ ਕਰੋੜੀ ਮੱਲ ਕਿਸਾਨ ਆ, ਉਹ ਵੀ ਕਰਜ਼ੇ ਮਾਫੀ ਦੀ ਉਮੀਦ ਰੱਖੀ ਬੈਠੇ ਸੀ ਜੀ। ਇਹ ਉਮੀਦ ਰੱਖ ਕੇ ਬੈਠੇ ਆ ਕੈਪਟਨ ਅਮਰਿੰਦਰ ਸਿੰਘ ਤੂੰ ਕਿ ਕਰਜ਼ਾ ਮਾਫ ਕਰੂਗੇ, ਨੇ ਨਹੀਂ ਕੀਤਾ ਤੇ ਮੇਰਾ ਕੀ ਕਸੂਰ ਆ? ਤਾਂ ਹੁਣ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੈਨੂੰ ਡਿਫਾਲਟਰ ਖਵਾਉਣ ਚ ਵੀ ਕੋਈ ਅਰਜ਼ ਨਹੀਂ, ਉਹਦੇ ਕੋਲ ਯਕਦਮ ਇੰਨਾ ਪੈਸਾ ਕਿੱਥੋਂ ਆ ਗਿਆ, ਵੀ ਇੱਕ ਬੜਾ ਵੱਡਾ ਸਵਾਲ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਆਪਣੇ ਪੱਧਰ ਤੇ ਦਾਅਵੇ ਦੀ ਛੋਲ ਕੀਤੀ ਆ, ਮੇਰੇ ਸਾਥੀ ਇੱਕ ਪੱਤਰਕਾਰ ਨੇ ਜਿਹੜਾ ਮੇਰੇ ਨਾਲ ਹੀ ਮੇਰੇ ਪੇਪਰ 'ਚ ਕੰਮ ਕਰਦਾ, ਉਹ ਚੀਜ਼ ਕੁਛ ਹੋਰ ਨਿਕਲੀ ਆ। ਇਹ ਕਹਿੰਦੇ ਆ ਕਿ 30 ਲੱਖ ਰੁਪਈਆ ਨਗਦ ਦਿੱਤਾ, ਜਦ ਕਿ ਜਥੇਦਾਰ ਜੀ ਕਹਿੰਦੇ ਆ ਕਿ 30 ਲੱਖ ਰੁਪਈਆ ਮੇਰੇ ਕੋਲ ਕਿੱਥੋਂ ਆਉਣਾ? ਮੈਂ ਤੇ ਫੜਾ ਕੇ ਰਿਸ਼ਤੇਦਾਰਾਂ ਤੋਂ, ਤੁਹਾਨੂੰ ਪਤਾ ਸਧਾਰਨ ਕਿਸਾਨ ਆਦਮੀ ਆ, ਮੈਂ ਤਾਂ ਫੜਾ ਕੇ ਖਾਤੇ 'ਚ ਪਾ ਕੇ ਤੇ ਚੈੱਕ ਦਿੱਤਾ, ਨਗਦ ਦੇ ਦਿੱਤਾ। 2-30 ਲੱਖ ਦੇ ਚੈੱਕ ਦੇ ਦਿੱਤੇ। ਪਰ ਕਹਾਣੀ ਇਹ ਨਿਕਲਦੀ ਪਈ ਆ ਕਿ 30 ਲੱਖ ਰੁਪਈਆ ਨਗਦ ਨਹੀਂ ਦਿੱਤਾ, ਉਹ ਵੀ ਇੱਕ ਚੈੱਕ ਆ। ਔਰ ਦੂਸਰੇ ਜਿਹੜੇ 2 ਚੈੱਕ ਦਿੱਤੇ ਗਏ ਆ, ਦੱਸਦੇ ਆ ਕਿ ਉਹਨਾਂ ਦੀ ਵੀ ਮਿਆਦ ਜਿਹੜੀ ਹੈ ਉਹ ਚੌਕੀ ਹੈ, ਇੱਕ ਦੀ ਤੇ ਦੱਸਦੇ ਅਗਲੇ ਸਾਲ 'ਚ ਚਲੇ ਗਈ ਆ ਜੀ। ਉਹ ਇਹ ਅਧਿਕਾਰੀ ਹੈ ਜਿਹੜੇ ਇੱਥੇ ਮਲੋਟ ਬੈਂਕ ਦੇ ਅਧਿਕਾਰੀ ਹੈ ਜਿਹੜੇ, ਉਹ ਕਹਾਣੀ ਹੋਰ ਦੱਸਦੇ ਪਏ, ਉੱਤੇ ਮੰਤਰੀ ਬੈਠਾ ਕਹਾਣੀ ਹੋਰ ਦੱਸਦਾ। ਬਹਰਹਾਲ ਚਲੋ ਕੋਈ ਜਿਵੇਂ ਆਂਦੇ ਨੇ ਭੱਜਦੇ ਭੂਤ ਦੀ ਲੰਗੋਟੀ ਸਹੀ, ਚਲੋ 30 ਲੱਖ ਰੁਪਈਆ ਆਇਆ, ਦੂਸਰੇ ਵੀ ਆਉਣੇ ਚਾਹੀਦੇ ਆ। ਪਰ ਇਸ ਤਰ੍ਹਾਂ ਦਾ ਜਿਹੜਾ ਕੱਚ ਘਰੜ ਜਿਹਾ ਬਿਆਨ ਦੇ ਦਿੱਤਾ ਕਿ ਨਗਦ ਆ ਗਿਆ ਜੀ, ਸਾਰੀ ਰਿਕਵਰੀ ਹੈ ਜਿਹੜੀ ਹੋ ਕੇ ਰਹੂਗੀ, ਤਾਂ ਜਿਹੜੇ ਉਹ ਚੈੱਕ ਹੈ ਜੇ ਆਪਾਂ ਉਹਨਾਂ ਦੀ ਮਿਆਦ ਦੇਖੀਏ ਤੇ ਹਾਲੇ ਲੱਗਦਾ ਕਿ ਸਾਲ 6 ਮਹੀਨੇ ਤੱਕ ਪੂਰੀ ਰਿਕਵਰੀ ਨਹੀਂ ਹੋਣੀ। ਖੈਰ ਚਲੋ ਜਿੰਨਾ ਵੀ ਹੋਇਆ, ਜਿੰਨਾ ਵੀ ਜ਼ੋਰ ਲੱਗਿਆ ਇਹਨਾਂ ਨੇ ਲਾਇਆ, ਚਲੋ ਜਿੰਨਾ ਵੀ ਉਹਦੇ ਤੋਂ ਕੀਤਾ ਕਰਾਇਆ, ਉਹਨੇ ਵੀ ਕੀਤਾ ਕਰਾਇਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇੱਕ ਬੰਦੇ ਤੇ ਹੀ ਨਹੀਂ ਸਕਦੀ, ਕਿਉਂ ਮੈਂ ਵਾਰ-ਵਾਰ ਇਹੋ ਗੱਲ ਕਹਿਣਾ ਕਿ ਡਿਫਾਲਟਰ ਤੇ ਹੋਰ ਵੀ ਬੜੇ ਆ ਜੀ। ਜਿਹੜਾ 200-250 ਕਰੋੜ ਰੁਪਈਆ ਜਿਹੜਾ ਸਾਰਿਆਂ ਤੋਂ ਉਗਰਾ ਲੈਣਾ ਚਾਹੀਦਾ। ਹੁਣ ਤੇ ਫਸਲ ਆਈ ਪਈ ਆ, ਫਿਰ ਬਹਾਨਾ ਬਣ ਜਾਣਾ ਜੀ ਹੁਣ ਅਗਲੀ ਛਮਾਈ ਤੇ ਵੀ ਕਰਜ਼ੇ ਹੈ ਨੀਗਾ। ਸੋ ਫਸਲ ਆਈ ਪਈ ਆ, ਜਿਨ੍ਹਾਂ ਨੇ ਕਿਸਾਨੀ ਦੇ ਨਾਂ ਤੇ ਕਰਜ਼ੇ ਲਏ ਆ, ਤਾਂ ਘੱਟੋ ਘੱਟ ਇਸ ਫਸਲ ਤੇ ਵਸੂਲੀ ਹੋ ਜਾਣੀ ਚਾਹੀਦੀ ਆ। ਜ਼ਿਲ੍ਹੇ ਦੇ ਵਿੱਚ ਰੰਧਾਵਾ ਸਾਹਿਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਸਾਰੇ ਟੱਬਰ ਦੇ ਨਾਂ ਤੇ 1.5 ਕਰੋੜ ਦਾ ਕਰਜ਼ਾ ਲਿਆ ਹੋਇਆ, ਇਸੇ ਬੈਂਕ ਤੋਂ, ਖੇਤੀਬਾੜੀ ਬੈਂਕ ਤੋਂ। ਉਹਨਾਂ ਦੀ ਵਾਰੀ ਕਦੋਂ ਆਊਗੀ ਇਹ ਰੰਧਾਵਾ ਸਾਹਿਬ ਦੱਸਣ ਤਾਂ ਠੀਕ ਹੋਊਗਾ। ਦੂਜੀ ਚੀਜ਼ ਇਹ ਹੈ ਕਿ ਕੁਛ ਕਾਂਗਰਸੀ ਹੈ ਜਿਹੜੇ ਉਹ ਵੀ ਮੋਟੇ ਡਿਫਾਲਟ ਆ, ਤਾਂ ਵਾਰੀ ਉਹਨਾਂ ਦੀ ਵੀ ਆਉਣੀ ਚਾਹੀਦੀ ਆ। ਚੁਣ ਕੇ ਨਿਸ਼ਾਨੇ ਨਹੀਂ ਫੁੰਡਣੇ ਚਾਹੀਦੇ, ਇੱਕ ਸਾਰ ਨਿਸ਼ਾਨੇ ਲਾਉਣੇ ਚਾਹੀਦੇ ਆ। ਰਿਕਵਰੀ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਰਿਕਵਰੀ ਹੋਊਗੀ ਖੇਤੀਬਾੜੀ ਬੈਂਕ ਚੱਲਣੇ ਆ। ਜੇ ਖੇਤੀਬਾੜੀ ਬੈਂਕ ਚੱਲਣਗੇ ਤੇ ਕਿਸਾਨਾਂ ਦੇ ਹੱਲ ਵਧਣਗੇ। ਜੀ ਜੀ ਬਿਲਕੁਲ। ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹੁਣ, ਲੁਧਿਆਣਾ ਜੇਲ੍ਹ ਦੇ ਵਿੱਚ ਹੋਇਆ ਫਰਾਰੀ ਕਾਂਡ। ਦੇਖੋ ਇਹ ਨਵ ਦੇ ਜੇਲ੍ਹ ਵੇਲੇ ਬੜਾ ਪਿੱਟਦੇ ਸਨ ਕਿ ਨਾਭਾ ਜੇਲ੍ਹ ਤੋੜ ਕੇ ਭੱਜ ਗਏ ਜੀ, ਇਹ ਕਰ ਦਿੱਤਾ ਉਹ ਕਰ ਦਿੱਤਾ, ਸੁਖਬੀਰ ਬਾਦਲ ਹੀ ਵਿੱਚ ਰਲਿਆ ਹੋਇਆ। ਇਹ ਸਾਰੇ ਕਾਂਗਰਸੀ ਏਦਾਂ ਹੀ ਕਹਿੰਦੇ ਸੀ, ਤੁਹਾਨੂੰ ਯਾਦ ਹੋਣਾ ਜੀ। ਹੁਣ ਆਪਣੇ ਰਾਜ ਦੇ ਵਿੱਚ, ਔਰ ਉਦੋਂ ਜਦੋਂ ਇਹਨਾਂ ਦਾ ਨਵਾਂ ਜੇਲ੍ਹ ਮੰਤਰੀ, ਮੈਂ ਵੈਸੇ ਵੀ ਉਹਦੇ ਬਾਰੇ ਪਹਿਲਾਂ ਕਿਹਾ ਸੀਗਾ ਕਿ ਨਵਾਂ ਬਣਿਆ ਮੁਸਲਮਾਨ ਅੱਲਾ ਬਥੇਰੇ ਕਰਦਾ, ਤਾਂ ਇਹਨੇ ਜ਼ਿਆਦਾ ਦਾਅਵਾ ਕੀਤਾ ਸੀ ਇਹ ਕਰ ਦੂੰ ਉਹ ਕਰ ਦੂੰ। ਤਾਂ ਇਹਨਾਂ ਦੇ ਆਪਣੇ ਰਾਜ ਦੇ ਵਿੱਚ ਨਵੇਂ ਬਣੇ ਜੇਲ੍ਹ ਮੰਤਰੀ ਦੇ ਅੱਜ ਉੱਥੋਂ 2 ਕੈਦੀ ਭੱਜ ਗਏ ਆ। ਸੋ ਕੇਂਦਰੀ ਜੇਲ੍ਹ ਲੁਧਿਆਣਾ ਬੜੀ ਵੱਡੀ ਜੇਲ੍ਹ ਆ, ਬੜੀ ਉੱਥੇ ਹੈਵੀ ਸਿਕਿਉਰਿਟੀ ਹੁੰਦੀ ਆ। ਸੋ ਉਹਦੇ ਵਿੱਚੋਂ 2 ਬੰਦਿਆਂ ਦਾ ਭੱਜਣਾ, ਔਰ ਦੋਵੇਂ ਸਕੇ ਭਰਾ ਸੀਗੇ, ਦੋਵੇਂ ਹਵਾਲਾਤੀ ਸੀਗੇ। ਮਾਰਚ 'ਚ ਲਿਆਂਦੇ ਸੀਗੇ, ਚੰਦਰਿਆਂ ਨੇ 6 ਮਹੀਨੇ ਵੀ ਨਹੀਂ ਕੱਟੇ, ਪਹਿਲਾਂ ਹੀ ਨਿਕਲ ਗਿਆ। ਇਹ ਦੋਵੇਂ ਭਰਾ ਸੀਗੇ, ਇੱਕ ਤੇ ਡਰੱਗ ਦਾ ਕੇਸ ਸੀ, ਇੱਕ ਤੇ ਚੋਰੀ ਦਾ ਕੇਸ ਸੀਗਾ, ਦੋਨੇ ਨਿਕਲ ਗਏ ਆ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਹੈ ਜਿਹੜਾ ਹੁਣ ਬਿਲਕੁਲ ਸ਼ੁਰੂ ਹੋ ਗਿਆ, ਚੁੱਪ ਹੋ ਗਿਆ, ਕੋਈ ਬੋਲਦਾ ਹੀ ਨਹੀਂ ਗਾ ਪਿਆ ਕਿ ਆਖਰ ਉਹ 2 ਬੰਦੇ ਜਿਹੜੇ ਇੱਥੋਂ ਗਏ ਤੇ ਗਏ ਕਿੱਥੇ ਆ। ਪੁਲਿਸ ਵਾਲੇ ਆ ਜਿਹੜੇ ਉਹ ਕਹਿੰਦੇ ਕਿ ਸਾਨੂੰ ਕੋਈ ਜੇਲ੍ਹ ਪ੍ਰਸ਼ਾਸਨ ਦੱਸੂਗਾ, ਕਿਸੇ ਰਾਹ ਪਾਊਗਾ, ਫੇਰ ਹੀ ਅਸੀਂ ਕੋਈ ਤਫਤੀਸ਼ ਕਰੀਏ।
ਜੇਲ੍ਹ ਪ੍ਰਸ਼ਾਸਨ ਚੁੱਪ ਹੈ। ਪਰ ਉਧਰਲੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਉਹ ਕਹਿੰਦੇ ਕਿ ਹੁਣ ਮੈਂ ਮੁਅੱਤਲ ਨਹੀਂ ਕਰਨੀ, ਹੁਣ ਇਹਨਾਂ ਨੂੰ ਬਰਖਾਸਤ ਹੀ ਕਰ ਦੇਣਾ, ਪੱਕਾ ਇਹਨਾਂ ਦਾ ਬਿਸਤਰਾ ਜਿਹੜਾ ਉਹ ਵੀ ਬਣਾ ਕੇ ਇਹਨਾਂ ਦੇ ਸਿਰ ਤੇ ਰੱਖ ਦੇਣਾ ਕਿ ਚਲੋ ਮਿੱਤਰੋ ਘਰ ਨੂੰ ਚਲੋ। ਇਹ ਬੜੀ ਵੱਡੀ ਅਣਗਹਿਲੀ। ਸੋ ਘਟਨਾ ਬਹੁਤ ਵੱਡੀ ਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਲੁਧਿਆਣੇ ਦੀ ਜੇਲ੍ਹ ਆ ਬਹੁਤ ਵੱਡੀ ਜੇਲ੍ਹ ਆ। ਇੱਥੋਂ ਬਹੁਤ ਘੱਟ ਫਰਾਰੀਆਂ ਹੋਈਆਂ ਨੇ। ਵੈਸੇ ਫਰਾਰੀ ਹੋਈ ਜ਼ਰੂਰ ਹੈ, ਇੱਕ ਬੜੀ ਵੱਡੀ ਇਤਿਹਾਸਕ ਫਰਾਰੀ ਵੀ ਇੱਥੋਂ ਹੋਈ ਆ। ਅਸਲ ਦੇ ਵਿੱਚ ਕੀ ਆ ਕਿ ਉੱਥੇ ਗੇਟ ਬਣਿਆ ਹੋਇਆ ਜਿਹਦਾ ਨਾਂ ਹੈ ਕੱਲੂ ਗੇਟ। ਕੱਲੂ ਇੱਕ ਕੈਦੀ ਦੇ ਨਾਂ ਤੇ ਉਹ ਗੇਟ ਬਣਿਆ ਹੋਇਆ। ਉਹ ਜਿਹੜਾ ਗੇਟ ਬਣਿਆ ਉਹ ਬਾਅਦ ਦੇ ਵਿੱਚ ਬਣਿਆ ਕਿਉਂਕਿ ਵੱਡੀ ਜੇਲ੍ਹ ਸੀ, ਫਿਰ ਉਹਨੂੰ 3 ਹਿੱਸਿਆਂ 'ਚ ਵੰਡ ਦਿੱਤਾ ਗਿਆ। ਉਹ ਜਿੱਥੋਂ ਭੱਜਿਆ ਸੀ ਉੱਥੇ ਇੱਕ ਸੈਂਟਰ ਗੇਟ ਬਣਾ ਦਿੱਤਾ ਗਿਆ, ਚੈੱਕ ਪੋਸਟ ਬਣਾ ਦਿੱਤੀ ਗਈ, ਯਾਨੀ ਜੇਲ੍ਹ ਦੇ ਅੰਦਰ ਹੀ ਜੇਲ੍ਹ ਦਾ ਬਾਰਡਰ ਨਾਕਾ ਬਣਾ ਦਿੱਤਾ ਗਿਆ। ਤਾਂ ਉਸ ਗੇਟ ਦਾ ਨਾਮ ਪੈ ਗਿਆ ਫਿਰ ਕੱਲੂ ਗੇਟ। ਉਹ ਪੂਰਬੀ ਆ ਦੇ ਨਾਲ ਜਿੱਦਾਂ ਇਹ ਦੋਵੇਂ ਭਰਾ ਭੱਜੇ ਤੇ ਹੋ ਸਕਦਾ ਕਿਸੇ ਕੰਧ ਤੇ ਪਲੇਟ ਲਾ ਦੇਣ ਕਿ ਭਰਾਵਾਂ ਵਾਲੀ ਕੰਧ ਆ ਜਿੱਥੋਂ ਟੱਪ ਕੇ ਨਿਕਲੇ ਆ। ਪਰ ਇਹ ਬਹੁਤ ਹੈਰਾਨਗੀ ਵਾਲੀ ਗੱਲ ਆ ਕਿ 2 ਬੰਦੇ ਰਾਤ ਨੂੰ ਬੰਦ ਕੀਤੇ ਆ, ਦਿਨੇ ਉਹ ਨਿਕਲਦੇ ਨਹੀਂ, ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਪੂਰੀ ਨਹੀਂ ਹੁੰਦੀ। 2 ਬੰਦੇ ਕਿੱਧਰ ਗਏ ਆ ਰਾਤ ਨੂੰ, ਕਿੱਦਾਂ ਉਹ ਕੰਧ ਟੱਪ ਕੇ ਨਿਕਲੇ, ਕਿੱਦਾਂ ਬੈਰਕ 'ਚੋਂ ਗਏ ਆ। ਇਹ ਸਭ ਤੋਂ ਬਹੁਤ ਮੈਂ ਕਹੂੰਗਾ ਕਿ ਸਭ ਤੋਂ ਇਹਨਾਂ ਦੀ ਹੇਠਲੇ ਦਰਜੇ ਦੀ ਇਹ ਜਿਹੜੀ ਆ ਕਾਰਜ ਪ੍ਰਣਾਲੀ ਹੈ ਜੋ ਕੁਛ ਕਰਦੇ ਪਏ ਆ ਕਿ ਇਹਨਾਂ ਨੂੰ ਹਾਲੇ ਤੱਕ ਆਪ ਦੇਖ ਲਓ ਕਿੰਨੇ ਘੰਟੇ ਬੀਤ ਗਏ ਆ, ਹਾਲੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਡਿਆ ਕਿ ਉਹ ਬੰਦੇ ਆਖਰ ਜੇਲ੍ਹ 'ਚੋਂ ਗਏ ਤਾਂ ਗਏ ਕਿਸ ਰਸਤੇ ਆ। ਜੀ 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 ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ ਵੀ ਥਾਣੇਦਾਰ ਦੇ ਮੁੰਡੇ ਦੀ ਮੌਤ ਦੇ ਵਿੱਚ ਹੋਇਆ ਉਹੀ ਖੁਲਾਸਾ ਜਿਸ ਦੀ ਉਮੀਦ ਸੀ। ਬਿਲਕੁਲ। ਅਸੀਂ ਤੇ ਕੱਲ ਹੀ ਕਿਆਸਰਾਈਆਂ ਲਾਉਂਦੇ ਪਏ ਸਾਂ, ਕਿਆਸੇ ਲਾਉਂਦੇ ਪਏ ਸਾਂ ਕਿ ਇਹ ਘਟਨਾ ਜਿਹੜੀ ਓਵਰਡੋਜ਼ ਦੀ ਆ। ਪਰ ਪੁਲਿਸ ਨੇ ਕਿਉਂਕਿ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਸੀਗਾ, ਥੋੜੀ ਜਿਹੀ ਦੁਬਿਧਾ ਪੈਦਾ ਹੋ ਗਈ ਕਿ ਸ਼ਾਇਦ ਹੋ ਸਕਦਾ ਕਿ ਮੁੰਡੇ ਨੂੰ ਮਾਰ ਕੇ ਤਾਂ ਇੱਕ ਸੀਨ ਕ੍ਰੀਏਟ ਕਰ ਦਿੱਤਾ ਗਿਆ ਹੋਵੇ ਕਿ ਇਹ ਓਵਰਡੋਜ਼ ਦੇ ਨਾਲ ਮਰਿਆ। ਇਹ ਦੁਬਿਧਾ ਪੈਦਾ ਹੋ ਗਈ ਸੀ ਕਿਉਂਕਿ ਮੁੰਡੇ ਦੀ ਲਾਸ਼ ਕਾਰ ਚੋਂ ਮਿਲੀ, ਕੋਲ ਸਰਿੰਜ ਸੀ, ਕੋਲ ਚਮਚਾ ਸੀ, ਕੋਲ ਨਸ਼ੀਲਾ ਪਾਊਡਰ ਸੀਗਾ। ਤਾਂ ਪਹਿਲੀ ਵੇਖਣੇ 'ਚ ਤੇ ਇਹੋ ਹੀ ਲੱਗਦਾ ਸੀਗਾ ਕਿ ਮੁੰਡਾ ਓਵਰਡੋਜ਼ ਦੇ ਨਾਲ ਮਰਿਆ। ਪਰ ਕਿਉਂਕਿ ਮੁੰਡੇ ਦਾ ਬਾਪ ਵਿਜੀਲੈਂਸ ਦਾ ਥਾਣੇਦਾਰ ਸੀਗਾ, ਉਹਨੇ ਸ਼ੰਕਾ ਜ਼ਾਹਰ ਕੀਤਾ, ਉਹਨੇ ਹਾਲਾਤ ਵੇਖ ਕੇ ਸੁਭਾ ਜ਼ਾਹਰ ਕੀਤਾ ਕਿ ਇਹ ਮੁੰਡਾ ਜਿਹੜਾ ਮੇਰਾ ਮਾਰ ਕੇ ਸੁੱਟਿਆ ਗਿਆ। ਸੋ ਉਸ ਤੋਂ ਬਾਅਦ ਫਿਰ ਜਾਂਚ ਪੜਤਾਲ ਜਿਹੜੀ ਸ਼ੁਰੂ ਹੋਈ ਆ। ਪਰ ਅੱਜ ਇਹ ਖਬਰ ਆ ਗਈ ਆ ਕਿ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਉਹੀ ਨਿਕਲੀ ਜਿਹਦਾ ਸ਼ੱਕ ਸੀਗਾ। ਸ਼ੱਕ ਇਹੀ ਸੀਗਾ ਕਿ ਮੁੰਡਾ ਓਵਰਡੋਜ਼ ਦੇ ਨਾਲ ਮਰਿਆ। ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਤੇ ਮੋਹਰ ਲਾ ਦਿੱਤੀ ਆ ਕਿ ਮੁੰਡੇ ਦੀ ਮੌਤ ਓਵਰਡੋਜ਼ ਦੇ ਨਾਲ ਹੋਈ ਆ। ਅਸਲ ਦੇ ਵਿੱਚ ਜਿਹੜੀ ਕਹਾਣੀ ਨਿਕਲੀ ਆ ਉਹ ਕਹਾਣੀ ਵੀ ਬੜੀ ਦਿਲਚਸਪ ਆ। ਮੁੰਡਾ ਥਾਣੇਦਾਰ ਦਾ ਸੀਗਾ ਤੇ ਇੱਕ ਸਿਪਾਹੀ ਦੇ ਨਾਲ ਇਹਦਾ ਯਾਰਾਨਾ ਪੈ ਗਿਆ ਕਿਉਂਕਿ ਦੋਨੇ ਹੀ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਬੰਦ ਰਹੇ ਸੀਗੇ ਮਹੀਨਾ 2 ਮਹੀਨੇ। ਤਾਂ ਪਟਿਆਲੇ ਦੇ ਵਿੱਚ ਜਦੋਂ ਉਹ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਬੰਦ ਸੀਗੇ, ਦੋਵਾਂ ਦੀ ਮਿੱਤਰਤਾ ਹੋ ਗਈ, ਦੋਵੇਂ ਬਾਹਰ ਆ ਗਏ। ਚਲੋ ਸਿਪਾਹੀ ਆਪਣੇ ਕੰਮ ਕਰਨ ਨੂੰ ਲੱਗ ਗਿਆ, ਇਹ ਆਪਣੇ ਕੰਮ ਕਰਨ ਨੂੰ ਲੱਗ ਗਿਆ। ਮੁੰਡਾ ਆਪਣੇ ਘਰਦਿਆਂ ਨੂੰ ਇਹ ਕਹਿ ਕੇ ਤੁਰਿਆ ਸੀਗਾ ਕਿ ਮੈਂ ਪਟਿਆਲੇ ਦਵਾਈ ਲਿਆਉਣ ਚੱਲਿਆ। ਤੇ ਇਹਨੇ ਬਾਅਦ ਦੇ ਵਿੱਚ ਦੱਸਦੇ ਆ ਕਿ ਘਰੋਂ ਨਿਕਲ ਕੇ ਇਸੇ ਸਿਪਾਹੀ ਨੂੰ ਫੋਨ ਕੀਤਾ ਕਿਉਂਕਿ ਉਹਦੇ ਕੋਲ ਆਪਦੇ ਕੋਲ ਪੈਸੇ ਨਹੀਂ ਸਨ। ਸਿਪਾਹੀ ਨੂੰ ਫੋਨ ਕੀਤਾ ਤੇ ਸਿਪਾਹੀ ਨੇ ਆਖਿਆ ਮੈਂ ਚੰਡੀਗੜ੍ਹੋਂ ਲਗਾ ਆਉਣਾ ਤੇ ਤੂੰ ਇੱਥੇ ਖੜ, ਮੈਂ ਆ ਗਿਆ। ਫਿਰ ਇਹ ਦੋਵੇਂ ਮਿਲੇ ਆ। ਸਿਪਾਹੀ ਦੱਸਦਾ ਕਿ ਫਿਰ ਅਸੀਂ ਮੋਗੇ ਦੇ ਲਾਗਿਓਂ ਉੱਥੋਂ ਨਸ਼ਾ ਪੱਤਾ ਖਰੀਦਿਆ। ਅਸੀਂ ਉੱਥੇ ਜਦੋਂ ਲਾ ਰਹੇ ਸੀਗੇ ਤਾਂ ਮੁੰਡਾ ਓਵਰਡੋਜ਼ ਹੋ ਗਿਆ, ਮੁੰਡੇ ਦੀ ਮੌਤ ਹੋ ਗਈ। ਮੈਂ ਡਰ ਗਿਆ, ਘਬਰਾ ਗਿਆ। ਉਸ ਤੋਂ ਬਾਅਦ ਮੁੰਡੇ ਦੀ ਜਿਹੜੀ ਲੋਥ ਸੀਗੀ ਉਹਨੂੰ ਚੁੱਕ ਕੇ ਡਿੱਗੀ 'ਚ ਬੰਦ ਕਰ ਲਿਆ ਤੇ ਫਿਰ ਅੱਗੇ ਲਿਆ ਕੇ ਇੱਕ ਥਾਂ ਤੇ ਲਿਆ ਕੇ ਉਸ ਮੁੰਡੇ ਨੂੰ ਚੁੱਕ ਕੇ ਡਰਾਈਵਿੰਗ ਸੀਟ ਤੇ ਬਿਠਾ ਕੇ ਕੋਲ ਸਾਰਾ ਸਾਜੋ ਸਮਾਨ ਰੱਖ ਕੇ ਉੱਥੋਂ ਭੱਜ ਨਿਕਲਿਆ। ਉਹਦਾ ਮੋਬਾਈਲ ਮੁੰਡੇ ਦਾ ਨੇ ਨਾਲ ਲੈ ਲਿਆ, ਰਸਤੇ ਦੇ ਵਿੱਚ ਸੁੱਟ ਕੇ ਤੇ ਘਰ ਚਲੇ ਗਿਆ। ਹਾਲਾਂਕਿ ਪੁਲਿਸ ਵਾਲੇ ਦੱਸਦੇ ਆ ਕਿ ਜਿਹੜਾ ਸਿਪਾਹੀ ਫੜਿਆ ਦਵਿੰਦਰ ਸਿੰਘ ਦਾ ਨਾਮ ਆ, ਇਹ ਬਹੁਤ ਘਬਰਾਇਆ ਤੇ ਹਾਲੇ ਵੀ ਨਸ਼ੇ ਦੀ ਹਾਲਤ 'ਚ, ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਕਿ ਹਾਲੇ ਵੀ ਉਸ ਨਸ਼ੇ ਦੀ ਹਾਲਤ 'ਚੋਂ ਬਾਹਰ ਨਹੀਂ ਆ ਰਿਹਾ। ਸੋ ਇੱਕ ਹੋਰ ਲਾਸ਼ ਅਸੀਂ ਗਿਣ ਲਈਏ ਜਿਹੜੀ ਕਿ ਨਸ਼ੇ ਦੇ ਖੰਜਰ ਦੇ ਨਾਲ ਡਿੱਗੀ ਆ, ਔਰ ਇਹ ਲਾਸ਼ ਇੱਕ ਥਾਣੇਦਾਰ ਦੇ ਮੁੰਡੇ ਦੀ ਆ। ਔਰ ਜੰਗਲ ਦੀ ਅੱਗ ਜਿੱਦਾਂ ਨਹੀਂ ਨਾ ਦੇਖਦੀ ਕਿ ਇਹ ਮੋਹਰੇ ਬਾਂਸ ਦਾ ਰੋਕਿਆ ਜਾਂ ਮੋਹਰੇ ਜਾਮਣ ਦਾ ਰੋਕਿਆ ਜਾਂ ਅੰਬ ਦਾ ਰੋਕਿਆ, ਤਾਂ ਇੱਥੇ ਵੀ ਇਹੋ ਜਿਹੀ ਅੱਗ ਲੱਗੀ ਆ ਸਾਡੇ ਜਿੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਮੋਹਰੇ ਰੁੱਖ ਕਿਹੜਾ। ਸੋ ਕਿਹਦਾ ਮੁੰਡਾ ਇਹ ਅੱਗ ਸਾੜ ਕੇ ਸੁਆਹ ਕਰੀ ਜਾਂਦੀ ਹੈ, ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਥਾਣੇਦਾਰ ਆ। ਇਹ ਹੁਣ ਦੇਖਣਾ ਪਊਗਾ। ਇਹ ਤੇ ਕਹਿੰਦੇ ਸੀਗੇ ਕਿ 4 ਹਫ਼ਤਿਆਂ 'ਚ ਸਫਾਇਆ ਕਰ ਦਿਆਂਗੇ। ਮੇਰੇ ਖਿਆਲ ਦੇ ਨਾਲ ਇਹ ਜਿਹੜਾ ਹਫ਼ਤਿਆਂ ਦਾ ਟਾਈਮ ਦਿੰਦੇ ਸੀ ਉਹ ਹਫ਼ਤਾ ਕਿਤੇ 365 ਦਿਨ ਦਾ ਇਹਨਾਂ ਦਾ, ਕਿਉਂਕਿ ਇੱਕ ਹਫ਼ਤਾ ਹੀ ਹੋਇਆ ਸ਼ਾਇਦ ਇਹਨਾਂ ਦੀ ਨਜ਼ਰ ਦੇ ਵਿੱਚ। ਸੋ ਬਹੁਤ ਬੱਤਰ ਹਾਲਤ ਆ
क्योंकि जलंधर के विचों खबर आई सी थोड़े दिन पहला, 3 दिन पहला कि 2 सके भरा ओवरडोज के नाल मर गए। अज ये आ गई, इस तो थोड़े दिन पहला अबोहर के लागे 2 मुंडे ओवरडोज के नाल मर गए सी। लाशां डिग रही ने, सियासत चलती पई है। पर सब तो वड्डी गल जिहड़ी इस समय सानू रड़कदी है वो आ कि जिद्दां अकालियां दे राज दे विच नशे दा मुद्दा गूंजदा सीगा, विरोध हुंदा सीगा, वो विरोध किते ना किते कुंधा पै गया। वो चीज़ जिहड़ी है वो दबाव के रूप दे सरकार से रहनी चाहिए है ताकि कोई हथ पल्ला मारते रहन, नहीं तो फिर आही चीज़ां जिहड़ियां पोटियां ते लाशां जिहड़ियां गिनण वालियां वो हुंदी रहूगी। जी जी जी। अगली मिंटो जी आपां गल करदे भी बीबा बादल ने हुण मनप्रीत बादल नूं दित्ता मोड़वां जवाब। देखो बीबा बादल होवे ते उधरले पासे मनप्रीत बादल होण, दोवां दा जिहड़ा रिश्ता वो ते रहना ही है क्योंकि दोने जिहड़े बहुत नेड़ले रिश्तेदार आ। दोनों के जो बयान एक दूजे नाल टकराउणगे फिर सुर्खी बननी जिहड़ी है सुभाविक है। असल दे विच की है कि मनप्रीत बादल ने तुहानूं पता ही असैंबली दे विच जदों पुरानी जंतरी खोली सीगी ते ओहदे विचों जिहड़ियां चीज़ां कड्ढियां सीगीआं बादल परिवार लई बड़ियां हेठी वालियां सन। एक ते उन्होंने दोष लाया सीगा कि जदों बीबी सुरिंदर कौर बादल गुजरी आ ਤਾਂ ਉਹਦੇ ਭੋਗ ਤੇ ਜਿਹੜਾ ਲੰਗਰ ਲਾਇਆ ਗਿਆ ਸੀ ਉਹ ਲੰਗਰ ਵੀ ਇਹਨਾਂ ਨੇ ਆਪਣੇ ਪੱਲਿਓਂ ਨਹੀਂ ਲਵਾਇਆ ਬਲਕਿ ਕਮੇਟੀ ਨੇ ਆ ਕੇ ਲਾਇਆ ਸੀ। ਇਹ ਇੱਕ ਬਹੁਤ ਵੱਡਾ ਦੋਸ਼ ਸੀਗਾ। ਦੂਜਾ ਜਿਹੜਾ ਸਭ ਤੋਂ ਇਹਨਾਂ ਨੇ ਦਿਲਚਸਪ ਨੁਕਤਾ ਚੁੱਕਿਆ ਸੀ ਉਹ ਇਹ ਸੀਗਾ ਕਿ ਜਿਹੜੀ ਦਾਜ ਦੇ ਵਿੱਚ ਸੁਖਬੀਰ ਨੂੰ ਕਾਰ ਮਿਲੀ ਆ ਉਹ ਇਹਨਾਂ ਨੇ ਉਸ ਸਮੇਂ ਕਿਸ਼ਤਾਂ ਤੇ ਦਿੱਤੀ ਸੀਗੀ ਤੇ ਬਾਅਦ ਦੇ ਵਿੱਚ ਅੱਜ ਮਜੀਠੀਆ ਪਰਿਵਾਰ ਹੈ ਜਿਹੜਾ ਕਰੋੜਾਂ ਦੀਆਂ ਗੱਡੀਆਂ ਤੇ ਘੁੰਮਦਾ, ਇਹ ਤਰੱਕੀ ਕਿੱਦਾਂ ਕਰ ਲਈ, ਇਹ ਸਵਾਲ ਚੁੱਕਿਆ ਸੀਗਾ। ਤੇ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਦੋਂ ਜਗਬਾਣੀ ਨੂੰ ਇੰਟਰਵਿਊ ਦਿੱਤੀ ਤੇ ਉਹ ਕਹਿੰਦੀ ਇਸ ਸਵਾਲ ਦੇ ਜਵਾਬ ਦੇ ਵਿੱਚ ਕਿ ਦੇਖੋ ਮੇਰੀ ਜਿਹੜੀ ਡੋਲੀ ਸੀ ਉਹ ਕਾਰ ਦੇ ਵਿੱਚ ਨਹੀਂ ਆਈ, ਕਾਰ ਦੇ ਵਿੱਚ ਮੇਰੀ ਡੋਲੀ ਨਹੀਂ ਆਈ, ਮੇਰੀ ਡੋਲੀ ਤੇ ਜਹਾਜ਼ ਦੇ ਵਿੱਚ ਆਈ ਆ। ਤੇ ਜਿਹੜਾ ਮਨਪ੍ਰੀਤ ਬਾਦਲ ਇਸ ਤਰ੍ਹਾਂ ਮਰੀ ਜਾਂਦਾ 8 ਇਹ ਤੇ ਆਪ ਜਹਾਜ਼ ਦੇ ਵਿੱਚ ਬੈਠਾ ਸੀ ਉਦੋਂ ਜਦੋਂ ਡੋਲੀ ਆਈ ਆ। ਸੋ ਇਹ ਬਿਲਕੁਲ ਝੂਠ ਬੋਲਦਾ ਬੀਬਾ ਬਾਦਲ ਨੇ ਤੇ ਮਨਪ੍ਰੀਤ ਬਾਦਲ ਨੂੰ ਨਮਕ ਹਰਾਮ ਦਾ ਇੱਥੋਂ ਤੱਕ ਕਹਿ ਦਿੱਤਾ कि जिथे खांदा जिहड़ी थाली च खांदा उत्थे शेक कर जाता है। सो इत्थों तक सख्त शब्द बोले आ। हुण देखो सख्त शब्द जिहड़े बोलदे पे आ दोवां दा आपसी जिहड़ा सियासी तकरार है दोवां परिवारां दा वो इन्हां ने आप ही वधाया, इन्हां ने आप ही छेड़िया, उहदे च असीं कुछ नहीं कर सकते। पर जिस तरीके दे नाल ये बयानबाजी चलदी पई वो ठीक नहीं है। पर जो कुछ ये कह रहे आ वो उहदे उल्टे आ, जो कुछ वो कह रहे आ वो इन्हां दे उल्टे आ। ਹੁਣ ਇਹਦਾ ਜਾਂ ਤੇ ਉਦੋਂ ਫੇਸਬੁੱਕ ਹੁੰਦਾ ਤੇ ਫਿਰ ਤੇ ਇਹ ਲਾਈਵ ਹੋ ਜਾਣੀ ਸੀ ਕਿ ਡੋਲੀ ਜਦੋਂ ਤੁਰਦੀ ਸੀ ਮਜੀਠੀਓ ਤੇ ਫਿਰ ਇਹਨਾਂ ਨੇ ਆਪ ਹੀ ਫੇਸਬੁੱਕ ਤੇ ਕਰ ਦੇਣੀ ਸੀ ਲਾਈਵ, ਚਾਹੇ ਅਕਾਲੀ ਪੇਜ ਹੁੰਦੇ ਚਾਹੇ ਪੀਟੀਸੀ ਵਾਲੇ ਹੁੰਦੇ। ਹੁਣ ਕਿਉਂਕਿ ਸਾਡੇ ਕੋਲ ਤਾਂ ਕੋਈ ਰਿਕਾਰਡ ਹੈ ਨਹੀਂਗਾ ਜਿਹੜਾ ਅਸੀਂ ਕਿਸੇ ਹਿਸਾਬ ਨਾਲ ਕਹਿ ਦਈਏ ਕਿ ਡੋਲੀ ਭਾਈ ਕਾਰ ਤੇ ਆਈਏ ਜਾਂ ਜਹਾਜ਼ ਤੇ ਆਈਏ ਤੇ ਜਾ ਕੇ ਫਿਰ ਕੋਈ ਫੋਟੋਗ੍ਰਾਫਰ ਵੀ ਭਾ ਲੈਂਦੇ ਜਹਾਜ਼ ਦੇ ਵਿੱਚ ਤੇ ਫੋਟੋ ਖਿੱਚ ਕੇ ਹੁਣ ਦਿਖਾ ਦਿੰਦੇ ਕਿ ਅਸੀਂ ਜਹਾਜ਼ ਤੇ ਆਏ ਹਾਂ। ਇਹ ਤੇ ਆਪ ਦੇ ਵਿੱਚ ਨਵੇੜਾ ਕਰਨ ਕਿ ਡੋਲੀ ਕਾਹਦੇ ਚ ਆਈ ਆ। ਪਰ ਡੋਲੀ ਵਾਲੇ ਚੱਕਰ ਦੇ ਵਿੱਚ ਅਸਲ ਚੱਕਰ ਨਾ ਭੁੱਲਣ ਕਿਉਂਕਿ ਮਾਮਲਾ ਸੀ ਦਾਜ ਦੀ ਕਾਰ ਦਾ। ਹੁਣ ਦਾਜ ਦੀ ਕਾਰ ਤੋਂ ਇਹ ਜਿਹੜਾ ਪੈਂਤਲਾ ਸ਼ਿਫਟ ਕਰਦੇ ਪਏ ਡੋਲੀ ਵਾਲੀ ਕਾਰ ਚ, ਇਹ ਨਹੀਂ ਹੋਣਾ ਚਾਹੀਦਾ। ਇਹ ਦੱਸਣਾ ਚਾਹੀਦਾ ਨਾਲ ਵੀ ਹਰਸਿਮਰਤ ਕੌਰ ਬਾਦਲ ਨੂੰ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਾਜ ਲਿਆ ਸੀ ਜਾਂ ਨਹੀਂ ਲਿਆ ਸੀ। जी 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 तो मिंटू जी बहुत बहुत तुहाडा धन्नवाद करते हैं भी इत्थे अज दा जिहड़ा प्रोग्राम आ उस दी समाप्ति आ। इन्हां खबरां बारे तुसीं सानूं जानकारी दित्तियां। अगली वार तक लई बड़ी मेहरबानी। सत श्री अकाल जी। सत श्री अकाल। ते सो तो इत्थे ही साडा अज दा प्रोग्राम समाप्त है। मिलांगे अगली वार, उदों तक मैनूं राजकनवीर सिंह नूं इजाजत दिओ। मेरे वल्लों तुहानूं सारिआं नूं प्यार सत्कार सन्निकी जी। सत श्री अकाल जी। उहदे वास्ते रहो, हसदे खेलदे रहो, सुणदे रहो पंजाबी रेडियो USA। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ